पंजाबी अखबार ਉਹ ਮੌਸਰ ਜ਼ਰੀਆ ਨੇ ਜਿਨ੍ਹਾਂ ਰਾਹੀਂ ਪੰਜ ਦਰਿਆਵਾਂ ਦੀ ਧਰਤੀ ਦੀ ਰਹਿਤਲ ਤੇ ਬੋਲੀ ਦਾ ਵਧਾ ਮੁਮਕਿਨ ਹੈ। ਪਰ ਬਦਨਸੀਬੀ ਦੀ ਗੱਲ ਇਹ ਹੈ ਕਿ ਇਹਨਾਂ ਪੰਜਾਬੀ ਅਖਬਾਰਾਂ ਦੇ ਸਾਹ ਘੁੱਟਣ ਵਾਲੇ ਹਮੇਸ਼ਾ ਆਪਣੇ ਅੰਦਰ ਦਾ ਜ਼ਹਿਰ ਵੱਖੋ-ਵੱਖ ਤਰੀਕਿਆਂ ਤੇ ਜ਼ਰੀਆਂ ਨਾਲ ਇਸਤੇਮਾਲ 'ਚ ਲਿਆਉਂਦੇ ਰਹੇ ਨੇ। ਇਹਨਾਂ ਪੰਜਾਬ ਦੁਸ਼ਮਣਾਂ ਵਿੱਚੋਂ ਇੱਕ ਵੱਡਾ ਕਿਰਦਾਰ DGPR ਰੂਬੀਨਾ ਅਫਜ਼ਲ ਅੱਜਕੱਲ ਪੰਜਾਬੀ ਅਖਬਾਰਾਂ ਦੇ ਖਿਲਾਫ ਮਹਾਜ਼ ਖੋਲੀ ਬੈਠੀਆਂ ਨੇ। ਰੂਬੀਨਾ ਅਫਜ਼ਲ ਹੋਰਾਂ ਪੰਜਾਬੀ ਅਖਬਾਰਾਂ ਦੇ ਇਸ਼ਤਿਹਾਰਾਤ ਉਹਨਾਂ ਅਖਬਾਰਾਂ ਦੇ ਖਾਤੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਜਿਹੜੇ ਇਹਦੇ ਬਦਲੇ ਵਿੱਚ ਕਮਿਸ਼ਨ ਦਿੰਦੇ ਨੇ। ਜਦੋਂ ਦਾ ਪਾਕਿਸਤਾਨ ਬਣਿਆ ਹੈ ਅਸੀਂ ਪੰਜਾਬੀ ਬੋਲੀ ਤੇ ਰਹਿਤਲ ਦੀ ਬਕਾ ਦੀ ਜੰਗ ਲੜ ਰਹੇ ਹਾਂ। ਜਿੱਥੋਂ ਤੱਕ ਪੰਜਾਬੀ ਅਖਬਾਰਾਂ ਦੀ ਗੱਲ ਹੈ, ਇਹ ਸਹਾਫਤ ਨੂੰ ਹਮੇਸ਼ਾ ਮਾਫੀਆ ਦੀ ਸਾਜ਼ਿਸ਼ਾਂ ਦਾ ਸਾਹਮਣਾ ਰਿਹਾ ਤੇ ਅਸੀਂ ਇਹਨਾਂ ਸਾਜ਼ਿਸ਼ਾਂ ਦਾ ਪਰਦਾ ਚਾਕ ਕੀਤਾ ਹੈ। ਹੁਣ ਜਦ ਵਜ਼ੀਰ ਆਲਾ ਪੰਜਾਬ ਇਸ ਧਰਤੀ ਦੀ ਬੋਲੀ ਤੇ ਰਹਿਤਲ ਦੀ ਗੱਲ ਕਰ ਰਹੇ ਨੇ, ਉਹਨਾਂ ਨੂੰ ਪੰਜਾਬੀ ਅਖਬਾਰਾਂ ਦੇ ਉਸ ਕਾਨੂੰਨੀ ਹੱਕ ਦੀ ਗੱਲ ਵੀ ਕਰਨੀ ਚਾਹੀਦੀ ਹੈ ਜਿਹੜਾ DGPR ਦਾ ਕਮਿਸ਼ਨ ਮਾਫੀਆ ਦੱਬੀ ਖਲੋਤਾ ਹੈ। ਉਹਨਾਂ ਦੇ ਨਾਲ ਆਮਰ ਮੀਰ ਹੋਰੀ ਵੀ ਪੰਜਾਬੀ ਬੋਲੀ ਦੀ ਸੇਵਾ 'ਚ ਕਦੀ ਪਿੱਛੇ ਨਹੀਂ ਰਿਹਾ, ਪਰ ਉਹਨਾਂ ਦੇ ਵਿਜ਼ਨ ਨੂੰ ਉਹਨਾਂ ਦਾ ਆਪਣਾ ਮਹਿਕਮਾ ਦਾਗਦਾਰ ਕਰ ਰਿਹਾ ਹੈ। ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਦੋਵੇਂ ਪੁੱਤਰ ਇਸ ਧਰਤੀ ਨਾਲ ਜੁੜੀ ਸਹਾਫਤ ਦੀ ਹੱਕ ਤਲਫੀ ਕਦੀ ਬਰਦਾਸ਼ਤ ਨਹੀਂ ਕਰਨਗੇ ਤੇ ਪੰਜਾਬੀ ਅਖਬਾਰਾਂ ਦਾ ਜਿਹੜਾ 5% ਕਾਨੂੰਨੀ ਹੱਕ ਹੈ ਉਹਦੇ ਉੱਤੇ ਸਭ ਖੂਨ ਮਾਰਨ ਵਾਲੇ ਤਾਂ ਹੁਣ ਜ਼ਰੂਰ ਨੱਪਣਗੇ। ਪੰਜਾਬੀ ਅਖਬਾਰਾਂ ਦੇ ਇਸ਼ਤਿਹਾਰਾਂ ਦੀ ਬੰਦਿਸ਼ ਬਾਰੇ ਸਹਾਫੀ ਆਗੂਆਂ ਦਾ ਆਖਣਾ ਹੈ ਕਿ ਧਰਤੀ ਦੀ ਬੋਲੀ ਵਿੱਚ ਛਪਣ ਵਾਲੇ ਅਖਬਾਰਾਂ ਨੂੰ ਤਰਜੀਹੀ ਬੁਨਿਆਦਾਂ ਉੱਤੇ ਸਰਕਾਰੀ ਸਰਪ੍ਰਸਤੀ ਦੀ ਲੋੜ ਹੁੰਦੀ ਹੈ, ਪਰ DGPR ਵੱਲੋਂ ਇੰਜ ਲੱਗਦਾ ਹੈ ਜਿਵੇਂ ਉਹ ਸਰਪ੍ਰਸਤੀ ਦੀ ਥਾਵੇਂ ਕਿਸੇ ਖਾਸ ਏਜੰਡੇ ਉੱਤੇ ਅਮਲ ਪੈ ਰਿਹਾ ਹੈ। ਪਹਿਲੀ ਗੱਲ ਤੇ ਇਹ ਹੈ ਕਿ ਜਿਹੜੀ ਕੌਮੀ ਜ਼ੁਬਾਨ ਹੈ ਉਹ ਉਰਦੂ ਨਹੀਂ ਹੈ, ਉਹ ਰਾਬਤੇ ਦੀ ਬੋਲੀ ਹੈ। ਕੌਮੀ ਜ਼ੁਬਾਨਾਂ ਜਿਹੜੀਆਂ ਹਨ ਉਹ ਸਿੰਧੀ ਹੈ, ਬਲੋਚੀ ਹੈ, ਪਸ਼ਤੋ ਹੈ ਜਾਂ ਫਿਰ ਪੰਜਾਬੀ ਹੈ। ਉਹ ਜ਼ਬਾਨਾਂ ਜਿਹੜੀਆਂ ਸਾਡੀ ਧਰਤੀ ਨਾਲ ਜੁੜੀਆਂ ਨੇ, ਜਿਹੜੀਆਂ ਸਾਡੀ ਰਹਿਤਲ ਦੀ ਤਰਜੁਮਾਨੀ ਕਰਦੀਆਂ ਹੈ। ਕਿਸੇ ਵੀ ਖਿੱਤੇ ਦੇ ਵਿੱਚ ਜਿਹੜੀਆਂ ਇਹ ਕੌਮੀ ਜ਼ੁਬਾਨਾਂ ਹੁੰਦੀਆਂ ਨੇ ਜਾਂ ਜਿਹੜੀਆਂ ਰਹਿਤਲ ਦੀ ਅਲਾਮਤ ਹੁੰਦੀਆਂ ਨੇ ਜਾਂ ਉਹਦੀਆਂ ਤਰਜੁਮਾਨ ਹੁੰਦੀਆਂ ਨੇ, ਉਹਨਾਂ ਵਾਸਤੇ ਸਰਕਾਰੀ ਵਸਾਇਲ ਖਸੂਸੀ ਤੌਰ ਤੇ ਇਸਤੇਮਾਲ ਹੋਣੇ ਚਾਹੀਦੇ ਨੇ ਔਰ ਹੁੰਦੇ ਵੀ ਨੇ, ਜਿਵੇਂ ਕਿ ਸਿੰਧ ਦੇ ਵਿੱਚ ਹੁੰਦੇ ਨੇ ਜਾਂ ਪਖਤੂਨਖਵਾ ਦੇ ਵਿੱਚ ਹੁੰਦੇ ਨੇ। ਲੇਕਿਨ ਇਹਦੇ ਬਰਅਕਸ ਸਾਡੇ ਪੰਜਾਬ ਦੇ ਵਿੱਚ ਜਿਹੜੀ ਇੱਥੋਂ ਦੀ ਅਫਸਰਸ਼ਾਹੀ ਹੈ ਜਾਂ ਜਿਹੜੇ ਇਖਤਿਆਰ ਰੱਖਦੇ ਨੇ, ਜਿਹੜੇ ਇਕਤਦਾਰ ਰੱਖਦੇ ਨੇ, ਉਹਨਾਂ ਨੇ ਹਮੇਸ਼ਾ ਇੱਕ ਮਾਫੀਆ ਦਾ ਰੂਪ ਧਾਰ ਕੇ ਇਸ ਬੋਲੀ ਦੇ ਸਾਹ ਮੁਕਾਉਣ ਦੀਆਂ ਸਾਜ਼ਿਸ਼ਾਂ ਰਚਾਈਆਂ ਨੇ। ਪੰਜਾਬੀ ਸਹਾਫਤ ਵੱਲ ਵੇਖ ਲਓ, ਹੁਸੈਨ ਨਕੀ ਜੈ ਸਾਡੇ ਉਸਤਾਦ ਜਿਹੜੇ ਆਜ਼ਾਦ ਔਰ ਜ਼ਿੰਦਾ ਸਹਾਫਤ ਦੀ ਸਭ ਤੋਂ ਵੱਡੀ ਅਲਾਮਤ ਗਰਦਾਨੇ ਜਾਂਦੇ ਨੇ, ਉਹਨਾਂ ਨੇ ਪੰਜਾਬੀ ਅਖਬਾਰ ਸੱਜਣ ਕੱਢਿਆ। ਲੇਕਿਨ ਇਸ ਬਦਮਾਸ਼ੀਆ ਦੇ ਸਾਹਮਣੇ ਉਹ ਵੀ ਬੇਵਸ ਹੋ ਗਏ ਕਿਉਂਕਿ ਉਹਨਾਂ ਕੋਲ ਵਸਾਇਲ ਨਹੀਂ ਸਨ ਔਰ ਸਰਕਾਰੀ ਇਸ਼ਤਿਹਾਰਾਂ ਦੀ ਜਿਹੜੀ ਗੈਰ ਮੁਨਸਿਫਾਨਾ ਤਕਸੀਮ ਸੀ, ਉਹਨੇ ਜਿਹੜਾ ਰੋਜ਼ਨਾਮਾ ਰੋਜ਼ਵਾਰ ਸੱਜਣ ਸੀ ਉਹਦੇ ਸਾਹ ਮੁਕਾ ਛੱਡੇ। ਫਿਰ ਜ਼ਿਆ ਸ਼ਾਹਿਦ ਹੋਰੀ ਇੱਕ ਸੰਗੇ ਮੀਲ ਅਸੀਂ ਉਹਨਾਂ ਨੂੰ ਆਪਣੀ ਸਹਾਫਤੀ ਤਾਰੀਖ ਦਾ ਸਮਝਦੇ ਹਾਂ ਔਰ ਉਹਨਾਂ ਨੂੰ ਐਸਾ ਸਹਾਫੀ ਸਮਝਦੇ ਹਾਂ ਕਿ ਜਿਹੜੇ ਅਖਬਾਰੀ ਮੁਆਮਲਾਤ ਦੇ ਵਿੱਚ ਬਹੁਤ ਜ਼ੀਰਕ ਸਨ। ਉਹ ਸਨ ਜਾਂ ਮੀਰ ਸ਼ਕੀਲੁਰ ਰਹਿਮਾਨ ਸਾਹਿਬ। ਮੀਰ ਸਾਹਿਬ ਨੇ ਤਾਂ ਖੈਰ ਪੰਜਾਬੀ ਨਾਲ ਹਮੇਸ਼ਾ ਤੋਂ ਮੁਖਾਸਬਤ ਰੱਖੀ, ਲੇਕਿਨ ਜ਼ਿਆ ਸ਼ਾਹਿਦ ਸਾਹਿਬ ਨੇ ਖਬਰਾਂ ਦੇ ਨਾਂ ਤੋਂ ਪੰਜਾਬੀ ਅਖਬਾਰ ਕੱਢਿਆ, ਲੇਕਿਨ ਉਹ ਖਬਰਾਂ ਚਲਾਉਣ 'ਚ ਨਾਕਾਮ ਰਹੇ। ਵਜ੍ਹਾ ਉਹਦੀ ਇਹੋ ਹੀ ਬਿਊਰੋਕ੍ਰੇਸੀ ਸੀ, ਇਹੋ ਹੀ ਮਾਫੀਆ ਸੀ ਜਿਹਨੇ ਪੰਜਾਬੀ ਅਖਬਾਰਾਂ ਦਾ ਹੱਕ, ਪੰਜਾਬੀ ਅਖਬਾਰਾਂ ਦੇ ਇਸ਼ਤਿਹਾਰ ਉਹਨਾਂ ਡੰਮੀ ਅਖਬਾਰਾਂ ਨੂੰ ਵਰਤਾਏ, ਉਹਨਾਂ ਡੰਮੀ ਅਖਬਾਰਾਂ ਨੂੰ ਦਿੱਤੇ ਜਿਹੜੇ ਇਸ ਬਦਮਾਸ਼ੀਆਂ ਨੂੰ ਕਮਿਸ਼ਨ ਦਿੰਦੇ ਸਨ। ਹੁਣ ਅਗਰ ਬਹੁਤ ਮੁਸ਼ਕਿਲ ਹਾਲਾਤ ਦੇ ਵਿੱਚ ਇਸ ਬਦਮਾਸ਼ੀ ਦੇ ਬਾਵਜੂਦ ਦੋ ਅਖਬਾਰ ਇੰਤਹਾਈ ਮਹਿਦੂਦ ਵਸਾਇਲ ਦੇ ਬਾਵਜੂਦ ਜ਼ਿੰਦਾ ਹਨ ਤੇ ਇਹ ਮੁਦੱਸਰ ਇਕਬਾਲ ਭੱਟ ਜਾਂ ਜਮੀਲ ਪਾਲ ਹੋਰਾਂ ਦੀ ਬੜੀ ਵੱਡੀ ਉਹਨਾਂ ਦੀ ਖਿਦਮਤ ਹੈ ਆਪਣੀ ਬੋਲੀ ਔਰ ਆਪਣੀ ਰਹਿਤਲ ਵਾਸਤੇ। ਲੇਕਿਨ ਹੁਣ ਜਿਹੜੀ ਫਿਜ਼ਾ ਬਣ ਰਹੀ ਹੈ, ਹੁਣ ਜਿਹੜੇ ਹਾਲਾਤ ਵਿਖਾਲੀ ਦੇ ਰਹੇ ਨੇ, ਉਹ ਬੜੇ ਤਸ਼ਵੀਸ਼ਨਾਕ ਨੇ। ਇਹਨਾਂ ਦੋਵਾਂ ਅਖਬਾਰਾਂ ਦੇ ਪਿਛਲੇ ਕੁਝ ਮਹੀਨਿਆਂ ਤੋਂ ਇਸ਼ਤਿਹਾਰਾਤ ਕਰੀਬ ਬੰਦ ਕਰ ਦਿੱਤੇ ਗਏ ਨੇ। ਇਹ ਬਦਮਾਸ਼ੀ ਅਗਰ ਤੇ ਪੰਜਾਬ ਸਰਕਾਰ ਦੀ ਸਰਪ੍ਰਸਤੀ 'ਚ ਹੋ ਰਹੀ ਹੈ, ਫਿਰ ਵੀ ਇਹਦੀ ਨਿੰਦਿਆ ਕਰਨੀ ਚਾਹੀਦੀ ਹੈ। ਔਰ ਅਗਰ मोहसिन नकवी साहब ਨੂੰ ਜਿੰਨਾ ਕੁ ਮੈਂ ਜਾਣਦਾ ਵਾ, ਲਾਹੌਰ ਉਹਨਾਂ ਦਾ ਰੋਮਾਂਸ ਹੈ, ਝੰਗ ਉਹਨਾਂ ਦਾ ਰੋਮਾਂਸ ਹੈ, ਜਾਂ ਪੰਜਾਬ ਦੀ ਹੱਦ ਤੀਕਰ मोहसिन नकवी ਕੋਈ ਮੁਖਾਸਮਤ ਨਹੀਂ ਰੱਖਦਾ। ਜਾਂ ਆਮਿਰ ਮੀਰ ਜਿਹੜਾ ਹੈ ਉਹਦੇ ਨਾਲ ਤੁਸੀਂ ਹਜ਼ਾਰ ਇਖਤਲਾਫ ਕਰ ਸਕਦੇ ਹੋ, ਲੇਕਿਨ ਆਮਿਰ ਮੀਰ ਵੀ ਪੰਜਾਬ ਦੇ ਹਵਾਲੇ ਨਾਲ ਨਫ਼ਰਤ ਨਹੀਂ ਰੱਖਦਾ। ਤਮਾਮ ਮੁਕਾਮੀ ਬੋਲੀਆਂ ਜਾਂ ਕੌਮੀ ਬੋਲੀਆਂ ਦੇ ਹਵਾਲੇ ਨਾਲ ਇੱਕ ਖਾਸ ਨਜ਼ਰੀਆ ਰੱਖਦਾ ਹੈ ਕਿ ਇਹਨਾਂ ਨੂੰ ਪ੍ਰਵਾਨ ਚੜ੍ਹਾਉਣਾ ਚਾਹੀਦਾ। ਰਹੀ ਗੱਲ ਕਿ ਇਸ਼ਤਿਹਾਰ ਕਿਉਂ ਰੋਕੇ ਜਾ ਰਹੇ ਨੇ, ਇਸ਼ਤਿਹਾਰਾਂ ਤੇ ਬੰਦਿਸ਼ਾਂ ਕੌਣ ਲਾ ਰਿਹਾ ਹੈ,
ਤੇ ਬੜੀ ਸਾਫ਼ ਜੀ ਗੱਲ ਹੈ, ਉਹ ਹੀ ਬਿਊਰੋਕ੍ਰੇਸੀ ਹੈ, ਇਹੀ ਅਫਸਰਸ਼ਾਹੀ ਹੈ ਜਿਨੇ ਹਮੇਸ਼ਾ ਪੰਜਾਬ ਨਾਲ ਦੁਸ਼ਮਣੀ ਵਰਤੀ, ਪੰਜਾਬ ਨਾਲ ਦੁਸ਼ਮਣੀ ਕੀਤੀ। ਹੁਣ ਮੈਂ ਇਹੋ ਹੀ ਕਹਾਂਗਾ ਕਿ ਸਾਡਾ ਅਹਿਲੇ ਦਾਨਿਸ਼ ਤਬਕਾ ਜਿਹੜਾ ਹੈ, ਅਹਿਲੇ ਸਹਾਫਤ ਜਿਹੜੇ ਹਨ, ਉਹਨਾਂ ਨੂੰ ਆਪਣੀ ਬੋਲੀ, ਆਪਣੀ ਰਹਿਤਲ ਦੀ ਜੰਗ ਲੜਨ ਵਾਸਤੇ ਸਾਹਮਣੇ ਆਉਣਾ ਪਏਗਾ। ਔਰ ਉਹ ਲੋਕ, ਉਹ ਜਿਹੜੇ ਕਿ ਪੂਰਾ ਟੱਬਰ DGPR ਦੇ ਖਰਚੇ ਤੇ ਪਾਲ ਰਹੇ ਨੇ, ਇਹਨਾਂ ਲੋਕਾਂ ਨੂੰ ਬੇਨਕਾਬ ਕਰਨਾ ਪਏਗਾ ਔਰ ਆਪਣੇ ਪੰਜਾਬੀ ਬੋਲੀ ਦੇ ਅਖਬਾਰਾਂ ਦਾ ਹੱਕ ਲੈਣਾ ਪਏਗਾ। ਨਿਗਰਾਨ ਵਜ਼ੀਰ ਆਲਾ ਮੋਹਸਿਨ ਨਕਵੀ ਹੋਰੀ ਹੋਣ ਜਾਂ ਫਿਰ ਨਿਗਰਾਨ ਵਜ਼ੀਰ ਇਤਲਾਤ ਆਮਰ ਮੀਰ ਹੋਰੀ, ਦੋਵੇਂ ਪੰਜਾਬ ਤੇ ਪੰਜਾਬੀ ਨਾਲ ਮੁਹੱਬਤ ਕਰਦੇ ਨੇ। ਉਹਨਾਂ ਨੂੰ DGPR ਵੱਲੋਂ ਪੰਜਾਬੀ ਅਖਬਾਰਾਂ ਦੇ ਖਿਲਾਫ ਸਾਜ਼ਿਸ਼ਾਂ ਰਚਾਉਣ ਤੇ ਇਸ਼ਤਿਹਾਰਾਂ ਬਦਲੇ ਕਮਿਸ਼ਨ ਦੇ ਮੁਤਾਲਬੇ ਦਾ ਸਖਤ ਨੋਟਿਸ ਲੈਣਾ ਚਾਹੀਦਾ।